ਇੰਡੀਆ ਦਾ ਜਿਹੜਾ ਰੁਪਈਆ ਆ ਕਹਿੰਦੇ ਵੀ ਰੈਕਡ ਲੋ ਡਾਲਰ ਦੇ ਮੁਕਾਬਲੇ ਹੈਗਾ ਆ ਤੇ ਇੰਡੀਆ ਦੇ ਲਈ ਅੱਜ ਬਲੂਮਬਰਗ ਰਿਪੋਰਟ ਕਰ ਰਿਹਾ ਇਹ ਇੱਕ ਬਹੁਤ ਵੱਡੀ ਪ੍ਰੋਬਲਮ ਹੋਊਗੀ ਵੀ ਜਿਹੜਾ ਇੰਡੀਆ ਦਾ ਚੀਪ ਮਨੀ ਏਰਾ ਹੈਗਾ ਆ ਉਹ ਐਂਡ ਹੋਊਗਾ ਕਿਉਂਕਿ ਬਹੁਤ ਸਾਰੇ ਲੋਕ ਕੰਪਨੀਆਂ ਜਾਂ ਬਹੁਤ ਸਾਰੇ ਮੁਲਕ ਜਿਹੜੇ ਆ ਉੱਥੋਂ ਸਮਾਨ ਖਰੀਦਦੇ ਆ ਤੇ ਹੁਣ ਜੇ ਰੁਪਈਆ ਹੋਰ ਥੱਲੇ ਨੂੰ ਜਾਈ ਜਾਂਦਾ ਤੇ ਉਹਦਾ ਜਿਹੜਾ ਅਸਰ ਆ ਇੰਡੀਆ ਵਾਲਿਆਂ ਤੇ ਬਹੁਤ ਜ਼ਿਆਦਾ ਪੈਂਦਾ ਜੇ ਉਹਨਾਂ ਨੇ ਬਾਹਰੋਂ ਕੋਈ ਸਮਾਨ ਖਰੀਦਣਾ ਹੈਗਾ ਆ ਇੰਡੀਆ ਦੀ ਜਿਹੜੀ ਵੀਕ ਕਰੰਸੀ ਹੈਗੀ ਆ ਕਹਿੰਦੇ ਵੀ ਡੀਪਰ ਪ੍ਰੋਬਲਮ ਦੈਨ ਇਰਾਨ ਵਾਰ ਇਹ ਦਾ ਇਕਨੋਮਿਸਟ ਅੱਜ ਦਾ ਨਿਊਜ਼ਪੇਪਰ ਆ ਉਹਨਾਂ ਨੇ ਵੀ ਰਿਪੋਰਟ ਕੀਤਾ ਹੈਗਾ ਕਹਿੰਦੇ ਵੀ ਖਲਾ ਇਰਾਨ ਵਾਰ ਦੀ ਗੱਲ ਨਹੀਂ ਇੰਡੀਆ ਦੀ ਇਕਨੋਮੀ ਆਲਰੇਡੀ ਬਹੁਤ ਜ਼ਿਆਦਾ ਵੀਕ ਹੈਗੀ ਆ ਤੇ ਇੰਡੀਆ ਦੇ ਵਿੱਚ 70 ਮਿਲੀਅਨ ਲੋਕ ਹੈਗੇ ਆ 1.45 ਬਿਲੀਅਨ ਡਾਲਰ ਸਟਰੋਂਗ ਫਾਰਮਰ ਕਲੋਨੀ ਕਹਿੰਦੇ ਇਹ ਆਪਣਾ ਟਾਈਟਲ ਰੀਗੇਨ ਕਰਨ ਲਈ 5th ਲਾਰਜੈਸਟ ਇਕਨੋਮੀ ਦਾ ਕੋਸ਼ਿਸ਼ ਤਾਂ ਕਰ ਰਹੀ ਆ ਪਰ ਇੰਡੀਆ ਡ੍ਰੌਪ ਟੂ 6th ਪਲੇਸ ਆਲਰੇਡੀ ਸੋ ਰੁਪਈਏ ਦੀ ਜਿਹੜੀ ਕੰਡੀਸ਼ਨ ਆ ਉਹਦੇ ਕਰਕੇ ਇੰਡੀਆ ਦਾ ਜਿਹੜਾ ਆ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ ਹੈਗਾ ਤੇ ਤੀਸਰਾ ਇਹ ਆ ਵੀ ਬਹੁਤ ਗੱਪਾਂ ਵੀ ਛੱਡਦੇ ਰਹਿੰਦੇ ਹੈਗੇ ਆ ਤੇ ਇਰਾਨ ਨੂੰ ਲੈ ਕੇ ਇੱਕ ਪਾਸੇ ਇਰਾਨ ਨਾਲ ਰਿਲੇਸ਼ਨ ਰੱਖਣ ਦੀ ਕੋਸ਼ਿਸ਼ ਕਰਦੇ ਆ ਦੂਸਰੇ ਪਾਸੇ ਅਮਰੀਕਾ ਨਾਲ ਰੱਖਦੇ ਹੈਗੇ ਆ ਦੋ ਬੇੜੀਆਂ ਦਾ ਸਵਾਰ ਜਿਹੜਾ ਕਹਿੰਦੇ ਵੀ ਉਹਦੇ ਲਈ ਬੜਾ ਔਖਾ ਹੈਗਾ ਭਾਰਤ ਦੀ ਜਿਹੜੀ ਇਹ ਸਮੱਸਿਆ ਇਸ ਵੇਲੇ ਇਹ ਆ ਵੀ ਉਹਨਾਂ ਦੀ ਸਿਆਸੀ ਆਗੂ ਜਾਂ ਪਾਰਟੀ ਕਿਤੇ ਵੱਡੀ ਹੈਗੀ ਆ ਅਸਲ 'ਚ ਏਸ਼ੀਆ ਮਾਰਕੀਟ ਦੇ ਵਿੱਚ ਉਹ ਆਪਣਾ ਜਿਹੜਾ ਥਾਂ ਬਣਾਉਣ ਦੇ ਲਈ ਤਾਲੋ ਮੱਛੀ ਹੋ ਰਹੇ ਆ ਜਿੱਦਾਂ ਕਿ ਚੀਨ ਰੂਸ ਤੇ ਇਰਾਨ ਇਹ ਹੁਣ ਪਹਿਲਾਂ ਵੱਡੇ ਖਿਡਾਰੀ ਬਣ ਚੁੱਕੇ ਹੈਗੇ ਆ ਤੇ ਸਮੁੰਦਰੀ ਤਾਕਤ ਇੰਡੀਆ ਦੇ ਕੋਲ ਇੰਨੀ ਹੈ ਨਹੀਂ ਮੈਰੀਟਾਈਮ ਵਰਸਸ ਕੰਟੀਨੈਂਟਲ ਪਾਵਰ ਤੇ ਸਮੁੰਦਰੀ ਤਾਕਤ ਦੇ ਵਿੱਚ ਭਾਰਤ ਦੇ ਕੋਲ ਕੋਈ ਏਡੀ ਵੱਡੀ ਤਾਕਤ ਹੀ ਨਹੀਂ ਹੈ ਇਹਨਾਂ ਮੁਲਕਾਂ ਦੇ ਮੁਕਾਬਲੇ ਤੇ ਪੱਛਮੀ ਦੇਸ਼ਾਂ ਦੇ ਵਿੱਚ ਤੇ ਹੀ ਜ਼ਿਆਦਾ ਜਿਹੜਾ ਆ ਡਿਪੈਂਡ ਕਰਦਾ ਇੰਡੀਆ ਵਾਲਾ ਨਵਾਂ ਜਿਹੜਾ ਆ ਇੱਕ ਦ ਨਿਊ ਏਸ਼ੀਅਨ ਆਰਡਰ ਬਣ ਚੁੱਕਾ ਆ ਚੀਨ ਰੂਸ ਤੇ ਇਰਾਨ ਦਾ ਨਵਾਂ ਉੱਭਰਿਆ ਤੇ ਭਾਰਤ ਦੀ ਮਜਬੂਰੀ ਇਹ ਆ ਤੇ ਉਹਨਾਂ ਨੂੰ ਆਪਣਾ ਬਚਾਉਣ ਦੇ ਲਈ ਹੋਂਦ ਬਚਾਉਣ ਦੇ ਲਈ ਨੇੜਲੇ ਸੰਬੰਧ ਬਣਾਉਣੇ ਪੈਣੇ ਹੈਗੇ ਆ ਤੇ ਸੰਤੁਲਨ ਜਿਹੜਾ ਇੰਡੀਆ ਦਾ ਬੜਾ ਵਿਗੜ ਰਿਹਾ ਹੈ ਕਿਉਂਕਿ ਇੱਕ ਪਾਸੇ ਉਹ ਕੋਸ਼ਿਸ਼ ਕਰ ਰਹੇ ਆ ਅਮਰੀਕਾ ਦੇ ਨਾਲ ਵੀ ਗੱਲਬਾਤ ਕਰਨ ਦੀ ਦੂਜੇ ਪਾਸੇ ਜਿਹੜੇ ਰੂਸ ਦੇ ਨਾਲ ਤੇ ਜਾਂ ਇਰਾਨ ਦੇ ਨਾਲ ਬਾਟਮ ਲਾਈਨ ਇਹ ਆ ਵੀ ਜਦੋਂ ਕੋਈ ਕਿਸੇ ਨੂੰ ਸਾਰਿਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹ ਕੋਈ ਵੀ ਉਹਦਾ ਜਿਹੜਾ ਆ ਸਗਾ ਨਹੀਂ ਰਹਿੰਦਾ ਹੈਗਾ ਭਾਰਤ ਦੋ ਬੀੜੀਆਂ ਦੇ ਵਿੱਚ ਪੈਰ ਰੱਖ ਕੇ ਸਫ਼ਰ ਕਰਨ ਦੀ ਕੋਸ਼ਿਸ਼ ਕਰ ਰਿਹਾ ਇੱਕ ਪੈਰ ਅਮਰੀਕਾ ਪੱਛਮੀ ਕਿਸ਼ਤੀ 'ਚ ਤੇ ਦੂਜਾ ਜਿਹੜਾ ਰੂਸ ਚੀਨ ਇਰਾਨ ਦੀ ਕਿਸ਼ਤੀ 'ਚ ਤੇ ਜਦੋਂ ਕਿ ਦੋਨੋਂ ਹੀ ਜਿਹੜੀਆਂ ਇਹ ਕਿਸ਼ਤੀਆਂ ਵੱਖ-ਵੱਖ ਡਾਇਰੈਕਸ਼ਨ 'ਚ ਜਾ ਰਹੀਆਂ ਤੇ ਇਹਦਾ ਨਤੀਜਾ ਤੁਹਾਡੇ ਸਾਹਮਣੇ ਆ ਸੋ ਇੰਡੀਆ ਦੀ ਜਿਹੜੀ ਪੋਜੀਸ਼ਨ ਆ ਇਸ ਟਾਈਮ ਵਰਲਡ ਲੈਵਲ ਦੇ ਉੱਤੇ ਕਾਫੀ ਬੈਡ ਆ ਬ੍ਰਿਕਸ ਨੂੰ ਲੈ ਕੇ ਵੀ ਹੁਣ ਪਿੱਛੇ ਜਿਹੀ ਮੀਟਿੰਗ ਜਿਹੜੀ ਹੋਈ ਆ ਪਿਛਲੇ ਦਿਨਾਂ 'ਚ ਤੇ ਇੰਡੀਆ ਦੀ ਇਹ ਹਿੰਮਤ ਤੱਕ ਨਹੀਂ ਪਈ ਇਜ਼ਰਾਈਲ ਵਾਲਿਆਂ ਨੇ ਇਰਾਨ ਦੇ ਉੱਤੇ ਜਿਹੜਾ ਆ ਹਮਲਾ ਕੀਤਾ ਤੇ ਉਹਨਾਂ ਦੇ ਜਿਹੜੇ ਲੀਡਰ ਆ ਖਮੈਨੀ ਜਾਂ ਹੋਰ ਮਾਰ ਦਿੱਤੇ ਹਾਲਾਂਕਿ ਉਹ ਪੰਜਾਬ ਦੇ ਵਿੱਚ ਕੁਝ ਕਾਮਰੇਡਾਂ ਕੋਲੋਂ ਪ੍ਰੋਟੈਸਟ ਕਰਵਾਉਂਦੇ ਰਹੇ ਪੰਜਾਬ ਦੀ ਅਸੈਂਬਲੀ 'ਚ ਵੀ ਮਤਾ ਪਾਸ ਕਰਵਾਤਾ ਕੁਝ ਜਿਹੜੇ ਦਿੱਲੀ ਦੇ ਸਿੱਖ ਵੀ ਜਿਹੜੇ ਚਮਚੇ ਬਣੇ ਰਹੇ ਇਰਾਨ ਵਾਲਿਆਂ ਦੇ ਜਾ ਕੇ ਨਹੀਂ ਜੀ ਅਸੀਂ ਤਾਂ ਇਰਾਨ ਵਾਲਿਆਂ ਦੇ ਨਾਲ ਹੈਗੇ ਆ ਉਹਨਾਂ ਦੇ ਲੀਡਰਾਂ ਨੂੰ ਵੀ ਸੱਦਿਆ ਤੇ ਅੱਜ ਦੀ ਟ੍ਰਿਬਿਊਨ ਇੰਡੀਆ ਦੀ ਖੋਲ ਕੇ ਦੇਖ ਲਿਓ ਤੇ ਹੁਣ ਜੈਵੀਰ ਸ਼ੇਰਗਿੱਲ ਹੈਗੇ ਆ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦੇ ਉਹਨਾਂ ਨੇ ਸੈਂਟਰ ਨੂੰ ਕਿਹਾ ਵੀ ਜਿਹੜੇ ਇਰਾਨ ਦੇ ਸਿੱਖ ਉਹ ਤਾਂ ਫਸੇ ਪਏ ਆ ਉੱਥੇ ਗੁਰਦੁਆਰੇ 'ਚ ਉਹਨਾਂ ਨੂੰ ਉੱਥੋਂ ਕੱਢੋ ਤੇ ਜੇ ਇੰਨੇ ਵਧੀਆ ਰਿਲੇਸ਼ਨ ਸਿੱਖਾਂ ਦੇ ਨਾਲ ਇਰਾਨ ਦੇ ਹੈਗੇ ਤਾਂ ਫਿਰ ਉਹ ਡਰ ਕਿਉਂ ਰਹੇ ਹੈਗੇ ਆ ਜੈਵੀਰ ਨੇ ਕਹਿੰਦੇ ਜੋ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਆ ਉਹਨਾਂ ਨੇ ਇਹ ਕਿਹਾ ਵੀ ਕੁਝ ਜਿਹੜੇ ਸਿੱਖ ਫੈਮਿਲੀਜ਼ ਆ ਉਹ ਭਾਈ ਗੰਗਾ ਸਿੰਘ ਸਭਾ ਤਹਿਰਾਨ ਉੱਥੇ ਫਸੇ ਹੋਏ ਆ ਤੇ ਉਹਨਾਂ ਨੂੰ ਇਵੈਕੂਏਟ ਕਰਨ ਦੀ ਜ਼ਰੂਰਤ ਆ ਇਮੀਡੀਏਟਲੀ ਇਹ ਉਹਨਾਂ ਨੇ ਕਿਹਾ ਵੀ ਉਹਨਾਂ 'ਚ ਕਈ ਬਜ਼ੁਰਗ ਸਿੱਖ ਹੈਗੇ ਆ ਤੇ ਉਹਨਾਂ ਨੂੰ ਮੈਡੀਕਲ ਹੈਲਪ ਦੀ ਵੀ ਜ਼ਰੂਰਤ ਹੈਗੀ ਆ ਇੱਕ 에ਅਰਕ੍ਰਾਫਟ ਜਿਹੜਾ ਕਿ ਮਹਾਨ 에ਅਰਵੇਜ਼ ਆ ਉਹ ਆਪਰੇਟ ਕਰਦਾ ਤਹਿਰਾਨ ਟੂ ਇੰਡੀਆ ਤੇ ਉਹਨਾਂ ਨੇ ਰਿਫਿਊਜ਼ ਕਰ ਦਿੱਤਾ ਵੀ ਅਸੀਂ ਫਲਾਈਟ ਲੈ ਕੇ ਨਹੀਂ ਜਾਣਾ ਕਿਉਂਕਿ ਡਰ ਰਹੇ ਆ ਵੀ ਕਿਤੇ ਉਹਨਾਂ ਦੇ ਉੱਤੇ ਬੰਬ ਨਾ ਜਿਹੜੇ ਅਮਰੀਕਾ ਵਾਲੇ ਸਿੱਟ ਦੇਣ ਸੋ ਐਕਸਟਰਨਲ ਅਫੇਅਰ ਮਿਨਿਸਟਰ ਜੈ ਸ਼ੰਕਰ ਜੋ ਆ ਉਹਨੂੰ ਵੀ ਉਹਨਾਂ ਨੇ ਕਿਹਾ ਆ ਵੀ ਇਹ ਇੰਟਰਵੀਨ ਕਰਕੇ ਜੋ ਸਿੱਖ ਫੈਮਿਲੀਜ਼ ਉੱਥੇ ਫਸੀਆਂ ਹੋਈਆਂ ਉਹਨਾਂ ਨੂੰ ਉੱਥੋਂ ਬਾਹਰ ਕੱਢੋ ਤੇ ਇਰਾਨ ਦੇ ਵਿੱਚ ਬਹੁਤ ਪੁਰਾਣਾ ਗੁਰੂ ਘਰ ਹੈਗਾ ਆ ਸੋ ਉਹ ਉੱਥੇ ਇੱਕ ਟਾਈਮ ਦੇ ਉੱਤੇ ਕਹਿੰਦੇ ਵੀ 5000 ਤੋਂ ਵੱਧ ਫੈਮਲੀਆਂ ਰਹਿੰਦੀਆਂ ਸੀ ਹੁਣ ਉੱਥੇ ਸਿਰਫ 50-60 ਫੈਮਲੀਆਂ ਰਹਿੰਦੀਆਂ ਹੈਗੀਆਂ ਸੋ ਨਰਿੰਦਰ ਮੋਦੀ ਹੁਣਾਂ ਵੀ ਪਿਛਲੀ ਵਾਰੀ ਜਦੋਂ ਮਈ 2016 ਦੇ ਵਿੱਚ ਇਰਾਨ ਗਏ ਸੀ ਤੇ ਉਸ ਗੁਰਦੁਆਰੇ ਨੂੰ ਉਹਨਾਂ ਨੇ ਵਿਜ਼ਿਟ ਕੀਤਾ ਸੀ ਸੋ ਐਕਚੁਅਲ ਸਿਚੁਏਸ਼ਨ ਇਹ ਆ
ਤੇ ਲੋਕਾਂ ਨੂੰ ਜਿਹੜੀ ਦਿਖਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਇਹ ਕੀਤੀ ਜਾਂਦੀ ਆ ਵੀ ਜਿਹੜੇ ਈਰਾਨ ਵਾਲੇ ਆ ਬੜੇ ਸਿੱਖਾਂ ਦੇ ਦੋਸਤ ਹੈਗੇ ਆ। ਈਰਾਨ ਦਾ ਜਿਹੜਾ ਲੀਡਰ ਆ ਉਹ ਦਰਬਾਰ ਸਾਹਿਬ ਵੀ ਗਿਆ ਸੀ ਉੱਥੇ ਅੰਬੈਸੀ ਦਾ ਵੀ ਤੁਸੀਂ ਆਇਓ ਜੀ ਖਮੈਨੀ ਦੇ ਭੋਗ ਦੇ ਉੱਤੇ। ਤੇ ਚਲੋ ਉਹ ਚੰਗੀ ਗੱਲ ਆ ਵੀ ਨਹੀਂ ਗਏ ਉੱਥੇ ਦੇ ਜਥੇਦਾਰ ਜਾਂ ਹੋਰ ਕਿਉਂਕਿ ਕੀ ਆ ਵੀ ਬਾਹਰਲੇ ਮੁਲਕਾਂ ਦੇ ਵਿੱਚ ਜਿੱਥੇ ਸਿੱਖ ਇੰਨੇ ਸੇਫ ਹੈਗੇ ਆ ਵੈਸਟ ਦੇ ਵਿੱਚ, ਉਹ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਹੀ ਅਗੇਂਸਟ ਕਰਨਾ ਚਾਹੁੰਦੇ ਆ ਬਾਹਰਲੇ ਮੁਲਕਾਂ ਦੇ, ਸ਼ੋਅ ਕਰਨਾ ਚਾਹੁੰਦੇ ਆ ਵੀ ਨਹੀਂ ਜੀ ਸਿੱਖ ਤਾਂ ਤੁਹਾਡੇ ਉਲਟ ਹੈਗੇ। ਜੀ ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇੱਥੇ ਚੱਲ ਰਹੀਆਂ।